ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 28 ਦਸੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਜਸਵੀਰ ਸਿੰਘ ਜੋਸਨ ਮਾਊਂਟੇਨ ਹਾਊਸ, ਤਲਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂਆਤ ਕਰਦੇ ਹਾਂ। ਪੱਛਮ ਬੰਗਾਲ ਦੇ ਜਿਹੜੇ CM ਮਮਤਾ ਬੈਨਰਜੀ, ਉਹਨਾਂ ਨੇ ਆਪਣੇ ਅਫਸਰਾਂ ਨੂੰ ਆਖਿਆ ਵੀ ਕਿਸੇ ਵੀ ਤਰੀਕੇ ਦੇ ਅੱਤਵਾਦੀ ਜਾਂ ਹਿੰਸਕ ਘਟਨਾ ਦੀ ਰਿਪੋਰਟ ਕੇਂਦਰ ਨੂੰ ਨਾ ਦਿਓ। ਹਾਂ, ਦੇਖੋ, ਜਦੋਂ ਪ੍ਰਭੂ ਸੱਤਾ ਦੀ ਲੜਾਈ ਹੋਵੇ ਤੇ ਫਿਰ ਟਕਰਾਅ ਜਿਹੜੇ ਹੋਣੇ ਸੁਭਾਵਿਕ ਆ, ਪਰ ਜਦੋਂ ਟਕਰਾਅ ਇਹੋ ਜਿਹੀਆਂ ਸੀਮਾਵਾਂ ਲੰਘ ਜਾਣ, ਉਹ ਤੋਂ ਸਮਝਣਾ ਚਾਹੀਦਾ ਹੈ ਕਿ ਜਾਂ ਤੇ ਫਿਰ ਸੰਘੀ ਢਾਂਚੇ ਤੇ ਕੋਈ ਨਾ ਕੋਈ ਖਤਰਾ ਹੈ, ਤੇ ਜਾਂ ਜਿਹੜੇ ਆਪਸ ਦੇ ਇਹਨਾਂ ਦੇ ਸਿਆਸੀ ਹਿੱਤ ਆ ਉਹ ਇੰਨੇ ਜ਼ਿਆਦਾ ਇੱਕ ਦੂਜੇ ਦੇ ਪ੍ਰਤੀਕੂਲ ਹੋ ਗਏ ਆ ਕਿ ਹੁਣ ਇਹੋ ਜਿਹੀਆਂ ਡਿਊਟੀਜ਼ ਨੇ ਜਿਹੜੀਆਂ ਖਾਸ ਤੌਰ ਤੇ ਰਾਜ ਜਿਹੜੇ ਕੇਂਦਰ ਦੇ ਅਧੀਨ ਆਉਂਦੇ ਆ, ਉਹ ਇਹਨਾਂ ਤੋਂ ਇਨਕਾਰੀ ਹੋਈ ਜਾਂਦੇ ਕਿ ਅਸੀਂ ਸੂਚਨਾਵਾਂ ਵੀ ਨਹੀਂ ਦੇਵਾਂਗੇ। ਤੁਹਾਨੂੰ ਪਤਾ ਹੀ ਹੋਣਾ ਕਿ ਨੋਟਬੰਦੀ ਦਾ ਜਦੋਂ ਤੋਂ ਵਿਰੋਧ ਹੋਣਾ ਸ਼ੁਰੂ ਹੋਇਆ, ਮਮਤਾ ਬੈਨਰਜੀ ਨੇ ਬਹੁਤ ਵੱਡੇ ਪੱਧਰ ਤੇ ਹਮਲੇ ਕੀਤੇ। ਇਹਨਾਂ ਦਾ ਵੈਸੇ ਟਕਰਾਅ ਹੈ ਜਿਹੜਾ ਬਹੁਤ ਲੰਮੇ ਸਮੇਂ ਤੋਂ ਚੱਲਦਾ ਪਿਆ, ਮਮਤਾ ਬੈਨਰਜੀ ਦਾ ਤੇ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਬੰਗਾਲ ਦੇ ਵਿੱਚ ਇਹਨਾਂ ਦੇ ਪੈਰ BBA ਲੱਗਣ ਨਹੀਂ ਦੇਣ ਡਈ। ਹਾਲਾਂਕਿ ਬੀਬੀ ਮਮਤਾ ਬੈਨਰਜੀ ਕਈ ਵਿਵਾਦਾਂ 'ਚ ਫਸੀ ਹੈ। ਖੁਦ ਇਹਦੇ ਆਪ ਦੇ ਮੈਂਬਰ ਪਾਰਲੀਮੈਂਟ ਹੈ ਜਿਹੜੇ, ਉਹ ਕਈ ਤਰ੍ਹਾਂ ਦੇ ਭ੍ਰਿਸ਼ਟਾਖੋਰੀ ਦੇ ਕੇਸਾਂ ਦੇ ਵਿੱਚ ਅੜੇ ਫਿਰਦੇ ਆ, ਪਰ ਬਾਵਜੂਦ ਇਸ ਦੇ ਮਮਤਾ ਬੈਨਰਜੀ ਉਡਾ ਨਹੀਂ ਦਿੰਦੀ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੂੰ। ਇਹ ਕਈ ਤਰ੍ਹਾਂ ਦੀਆਂ ਔਂਕੜਾਂ ਜਿਹੜੀਆਂ ਉਹ ਖੜੀਆਂ ਕਰਦੇ ਰਹਿੰਦੇ ਆ। ਹੁਣ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਫੌਜ ਘੱਲ ਦਿੱਤੀ ਸੀ, ਉਦੋਂ ਵੀ ਬਹੁਤ ਵੱਡੇ ਪੱਧਰ ਤੇ ਵਿਵਾਦ ਚੱਲਿਆ, ਕਿਉਂਕਿ ਇਹਨਾਂ ਨੇ ਕਹਿਤਾ ਜੀ ਐਕਸਰਸਾਈਜ਼ ਆ, ਪਰ ਬੀਬੀ ਇਹ ਜਿਹੜੀ ਇਹ ਉਹਨਾਂ ਚਿਰ ਉੱਥੋਂ ਜਿਹੜਾ ਸਰਕਾਰੀ ਮੰਗਲਾ ਸੀ ਇਹਦਾ ਨਿਕਲੀ ਨਹੀਂ, ਉੱਥੋਂ ਮਿਨੀ ਸੈਕਟਰੀਏਟ 'ਚੋਂ ਸ਼ਾਇਦ ਨਹੀਂ ਸੀ ਨਿਕਲੀ ਕਿ ਜਦੋਂ ਤੱਕ ਤੁਸੀਂ ਫੌਜ ਇੱਥੋਂ ਵਾਪਸ ਨਹੀਂ ਬੁਲਾਓਗੇ ਮੈਂ ਇੱਥੋਂ ਬਾਹਰ ਨਹੀਂ ਆਉਣਾ। ਤੇ ਉਦੋਂ ਬੀਬੀ ਨੇ ਇੱਥੋਂ ਤੱਕ ਟਵੀਟ ਕਰ ਦਿੱਤਾ ਸੀਗਾ ਕਿ ਜੇ ਇਸ ਤਰ੍ਹਾਂ ਸਾਡੇ ਇਸ ਢਾਂਚੇ ਤੇ, ਇਸ ਪ੍ਰਭੂ ਸੱਤਾ ਤੇ ਹਮਲੇ ਹੋਣਗੇ, ਕੇਂਦਰ ਦੀ ਦਖਲਅੰਦਾਜ਼ੀ ਹੋਏਗੀ, ਤੇ ਹੋ ਸਕਦਾ ਪੱਛਮੀ ਬੰਗਾਲ ਜਿਹੜਾ ਕੱਲ ਨੂੰ ਅੱਡ ਹੋਣ ਬਾਰੇ ਵੀ ਸੋਚੇ। ਇੱਥੋਂ ਤੱਕ ਕਹਿ ਜਾਣਾ ਮਮਤਾ ਬੈਨਰਜੀ ਦਾ ਉਹ ਇੱਕ ਸੰਕੇਤ ਸੀਗਾ ਕਿ ਮਮਤਾ ਬੈਨਰਜੀ ਤੇ ਕੇਂਦਰ ਦੇ ਦਰਮਿਆਨ ਇੱਕ ਬਹੁਤ ਵੱਡਾ ਟਕਰਾਓ ਜਾਂ ਤੇ ਚੱਲ ਪਿਆ ਜਾਂ ਆਉਣ ਵਾਲੇ ਸਮੇਂ 'ਚ ਚੱਲ ਪਵੇਗਾ। ਹੁਣ ਇਹਨਾਂ ਨੇ ਸਾਫ਼ ਤੌਰ ਤੇ ਆਪਣੀ ਅਫਸਰਸ਼ਾਹੀ ਨੂੰ ਕਹਿ ਦਿੱਤਾ, ਨੌਕਰਸ਼ਾਹੀ ਨੂੰ ਕਹਿ ਦਿੱਤਾ ਕਿ ਭਾਈ ਦੇਖੋ, ਜੇ ਕੋਈ ਵੀ ਸੂਬੇ ਦੇ ਵਿੱਚ ਘਟਨਾ ਹੁੰਦੀ ਹੈ, ਖਾਸ ਤੌਰ ਤੇ ਕੋਈ ਵਾਇਲੈਂਸ ਹੁੰਦੀ ਹੈ, ਕੋਈ ਅੱਤਵਾਦੀ ਹਮਲਾ ਹੁੰਦਾ, ਉਹਦੀ ਰਿਪੋਰਟ ਕੇਂਦਰ ਨੂੰ ਨਹੀਂ ਤੁਸੀਂ ਭੇਜਣੀ, ਤੁਸੀਂ ਸਾਨੂੰ ਰਿਪੋਰਟ ਦੇਣੀ ਹੈ। ਇਹਦਾ ਮਤਲਬ ਹੈ ਉਹਨੇ ਪਤਾ ਹੀ ਕੱਢ ਦਿੱਤਾ, ਕੇਂਦਰ ਦਾ ਕੋਈ ਵਿੱਚ ਉਹਨੇ ਦਖਲ ਹੀ ਨਹੀਂ ਛੱਡਿਆ। ਸੋ ਇਹ ਬੜਾ ਦਿਲਚਸਪ ਆ ਕਿ ਹੁਣ ਕੇਂਦਰ ਇਸ ਮਾਮਲੇ ਦੇ ਮੁਤਲਕ ਕੀ ਅੱਗੋਂ ਪ੍ਰਤੀਕਿਰਿਆ ਦੇਵੇਗਾ। ਬੀਬੀ ਮਮਤਾ ਬੈਨਰਜੀ, ਮੈਂ ਦੱਸ ਦੇਵਾਂ ਤੁਹਾਨੂੰ, ਇੱਥੇ ਨਹੀਂ ਰੁਕੀ। ਬੀਬੀ ਮਮਤਾ ਬੈਨਰਜੀ ਨੇ ਕੱਲ ਜੀ ਚੈਨਲ ਬਹੁਤ ਮਸ਼ਹੂਰ ਹੈ ਸਾਡਾ, ਜਿਹਦਾ ਇੱਥੇ ਰਾਜ ਸਭਾ ਦਾ ਮੈਂਬਰ ਵੀ ਹੈ ਮਾਲਕ ਸੁਭਾਸ਼ ਚੰਦਰਾ, ਜੀ ਨੈਸ਼ਨਲ ਚੈਨਲ ਦੇ ਸੰਪਾਦਕ ਸੁਧੀਰ ਚੌਧਰੀ, ਇੱਕ 25 ਕੁ ਵਰਿਆਂ ਦੀ ਉੱਥੋਂ ਦੀ ਬੀਬੀ ਹੈ ਰਿਪੋਰਟਰ ਪੂਜਾ ਮਹਿਤਾ, ਤੇ ਇੱਕ ਕੈਮਰਾਮੈਨ, ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਔਰ ਮੁਕੱਦਮਾ ਵੀ ਬੜਾ ਖਤਰਨਾਕ ਦਰਜ ਕੀਤਾ ਹੈ, ਗੈਰ ਜ਼ਮਾਨਤੀ ਮੁਕੱਦਮਾ ਹੈ। ਉਹਨਾਂ ਨੂੰ ਹੋ ਸਕਦਾ ਹੈ ਕਿ ਜੇ ਪੱਛਮੀ ਬੰਗਾਲ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾਵੇ, ਕਿਉਂਕਿ ਜਿਹੜੀ ਉਹ ਰਿਪੋਰਟਰ ਹੈ ਬੀਬੀ ਉੱਥੋਂ ਦੀ ਆ। ਚਲੋ ਸੁਧੀਰ ਚੌਧਰੀ ਤੇ ਹਾਲੇ ਦਿੱਲੀ ਬੈਠਾ ਆ, ਸੋ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਹੈ ਜਿਹੜਾ ਨਾਲ ਬਣਦਾ ਜਾ ਰਿਹਾ। ਬੀਬੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਜਿਹੜੇ ਉੱਥੇ ਦੰਗੇ ਚੱਲਦੇ ਪਏ ਹਿੰਦੂ ਤੇ ਮੁਸਲਮਾਨ ਕਮਿਊਨਿਟੀਜ਼ ਦੇ ਦਰਮਿਆਨ,
ਈਦ ਉਲ ਨਬੀ ਤੋਂ ਬਾਅਦ ਉੱਥੇ ਬਹੁਤ ਵੱਡੇ ਪੱਧਰ ਤੇ ਖਾਸ ਤੌਰ ਤੇ ਧੁਲਾਗੜ੍ਹ ਦੇ ਵਿੱਚ ਦੰਗੇ ਹੋਏ ਸਨ। ਉਹ ਕਹਿੰਦੀ ਕਿ ਇਹ ਜਿਹੜੇ ਚੈਨਲ ਸੀਗੇ, ਚੈਨਲ ਵਾਲੇ ਸੀਗੇ, ਇਹ ਰਿਪੋਰਟਿੰਗ ਹੈ ਜਿਹੜੀ ਉਹ ਇਸ ਤਰੀਕੇ ਦੀ ਕਰਦੇ ਪਏ ਸੀ ਕਿ ਸਾਡੇ ਰਾਜ ਦੇ ਵਿੱਚ ਦੰਗਿਆਂ ਨੂੰ ਜਿਹੜਾ ਹੋਰ ਉਤਸ਼ਾਹਿਤ ਕਰ ਰਹੇ ਸੀਗੇ। ਸੋ ਉਹੀ ਬੀਬੀ ਮਮਤਾ ਬੈਨਰਜੀ ਨੇ ਜਿਹੜੇ 2 ਕਦਮ ਚੁੱਕੇ ਆ, ਇਹਨਾਂ 2 ਕਦਮਾਂ ਤੋਂ ਲੱਗਦਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਪੱਛਮੀ ਬੰਗਾਲ ਤੇ ਕੇਂਦਰ ਦੇ ਵਿਚਾਲੇ ਇਹ ਜਿਹੜੀ ਰਸਾਖਸ਼ੀ ਹੈ ਹੋਰ ਵੀ ਵੱਡੇ ਪੱਧਰ ਤੇ ਹੋਏਗੀ। ਜੀ ਜੀ ਜੀ। ਅੱਗੇ ਆਪਾਂ ਗੱਲ ਕਰੀਏ, ਨੋਟਬੰਦੀ ਦੇ 50 ਦਿਨ ਹੋ ਗਏ ਜੀ ਪੂਰੇ। 92% ਪੈਸੇ ਕਹਿੰਦੇ ਬੈਂਕਾਂ 'ਚ ਆ ਗਏ ਆ, ਤੇ ਜਿਹੜੇ 93% ਲੋਕ ਪਹਿਲਾਂ ਹੀ ਕਹੀ ਜਾਂਦੇ ਸੀ ਅਸੀਂ ਖੁਸ਼ ਹਾਂ, ਉਹ ਕੀ ਕਹਿੰਦੇ ਨੇ ਹੁਣ? ਦੇਖੋ, ਖੁਸ਼ ਵਾਲੇ ਤੇ ਹਾਲੇ ਵੀ ਕਹੀ ਜਾਂਦੇ ਖੁਸ਼ ਆ, ਪਰ ਜਿਹੜੇ ਬਹੁਤੇ ਲੋਕੀ ਉਹ ਨਾ ਖੁਸ਼ ਆ। ਕਿਉਂਕਿ ਖੁਸ਼ ਵਾਲਿਆਂ ਨੇ ਤੇ ਭਾਵੇਂ ਉਹਨਾਂ ਦੇ ਕੁਹਾੜਾ ਵੀ ਰੱਖਿਆ ਜਾਵੇ ਧੌਣ ਤੇ ਉਹਨਾਂ ਕਹਿਣਾ ਖੁਸ਼ ਆ, ਕਿਉਂਕਿ ਉਹਨਾਂ ਦੀ ਖੁਸ਼ੀ ਹੈ ਜਿਹੜੀ ਉਹ ਨਰਿੰਦਰ ਮੋਦੀ ਦੇ ਨਾਲ ਜੁੜੀ ਹੈ। ਮੋਦੀ ਭਗਤ ਖੁਸ਼ ਹੀ ਨੇ, ਖੁਸ਼ ਨੇ ਜਿਨ੍ਹਾਂ ਨੇ ਉਹਨਾਂ ਨੇ ਕਹਿਣਾ। ਪਰ ਤੁਸੀਂ ਇਹ ਸੋਚੋ, ਜੇ ਮਨਮੋਹਨ ਸਿੰਘ ਸਰਕਾਰ ਵੇਲੇ ਫੈਸਲਾ ਆਇਆ ਹੁੰਦਾ ਕਿ ਇਹ ਲੋਕ ਖੁਸ਼ ਹੁੰਦੇ? ਜਿਹੜੇ ਅੱਜ ਕਹਿੰਦੇ ਆ ਕਿ ਅਸੀਂ ਖੁਸ਼ ਹਾਂ, ਕੀ ਮਨਮੋਹਨ ਸਿੰਘ ਵੇਲੇ ਖੁਸ਼ ਹੁੰਦੇ? ਮੇਰੇ ਖਿਆਲ ਦੇ ਨਾਲ ਨਹੀਂ। ਉਦੋਂ ਰਾਸ਼ਟਰ ਭਗਤੀ ਨੇ ਰੰਗ ਬਦਲ ਜਾਣਾ ਸੀ, ਕਿਉਂਕਿ ਰਾਸ਼ਟਰ ਭਗਤੀ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੇ ਪੇਟੈਂਟ ਕਰਵਾਈ ਹੋਈ ਹੈ ਨਾ ਇੱਥੇ, ਦੂਜੇ ਨੂੰ ਤੇ ਉਹ ਅਧਿਕਾਰ ਹੀ ਹੈ ਨਹੀਂ, ਦੂਜੇ ਨੂੰ ਤੇ ਹੱਕ ਹੀ ਹੈ ਨਹੀਂ। ਜੇ ਨੋਟਬੰਦੀ ਦੀ ਗੱਲ ਕਰੀਏ ਤੇ 92% ਪੈਸਾ ਹੈ ਜਿਹੜਾ ਬੈਂਕਾਂ ਦੇ ਵਿੱਚ ਵਾਪਸ ਆ ਗਿਆ। ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕਰੰਸੀ ਜਾਰੀ ਹੋਈ ਹੈ, ਸਰਕੂਲੇਟ ਹੋਈ ਹੈ ਬਾਜ਼ਾਰ ਦੇ ਵਿੱਚ, ਉਹ ਮਹਿਜ਼ 6 ਲੱਖ ਕਰੋੜ ਆ। ਮਸਲਨ ਇਹਨਾਂ ਨੇ ਪਹਿਲਾਂ ਤੇ ਕਿਹਾ ਸੀਗਾ ਕਿ ਜੀ 14.5 ਲੱਖ ਕਰੋੜ ਦੇ ਜਿਹੜੇ ਨੋਟ ਆ 500 ਦੇ ਤੇ 1000 ਦੇ। ਪਰ ਹੁਣ ਜਦੋਂ ਬੈਂਕਾਂ ਦੇ ਵਿੱਚ ਧੜੱਲੇ ਦੇ ਨਾਲ ਰਕਮ ਜਮ੍ਹਾਂ ਹੋਈ, ਫਿਰ ਇਹ ਪਤਾ ਨਹੀਂ ਕਿੱਥੋਂ ਆંકੜਾ ਕੱਢ ਲਿਆ, ਕਹਿੰਦੇ ਨਹੀਂ ਜੀ ਸਾਨੂੰ ਭੁਲੇਖਾ ਪੈ ਗਿਆ, 14.5 ਲੱਖ ਕਰੋੜ ਨਹੀਂ 15.5 ਲੱਖ ਕਰੋੜ ਆ। ਪਰ ਹੁਣ ਵੀ 15.5 ਲੱਖ ਕਰੋੜ ਦੇ ਕਹਿਣ ਦੇ ਬਾਵਜੂਦ ਜਿਹੜਾ ਇਹਨਾਂ ਨੇ ਟੀਚਾ ਰੱਖਿਆ ਸੀਗਾ ਕਿ ਸਾਡੇ ਕੋਲ ਜਿਹੜੀ ਕਰੰਸੀ ਹੈ ਉਹ 9 ਲੱਖ ਕਰੋੜ ਜਾਂ 10 ਲੱਖ ਕਰੋੜ ਹੀ ਜਮ੍ਹਾਂ ਹੋਏਗੀ, ਕਿਉਂਕਿ ਬਾਕੀ ਜਿਹੜੀ ਉਹ ਫਾਲਸ ਕਰੰਸੀ ਹੋਏਗੀ, ਫੇਕ ਕਰੰਸੀ ਹੋਏਗੀ, ਜਾਂ ਜਿਹੜਾ ਕਾਲਾ ਧਨ ਹੈ ਉਹ ਨਹੀਂ ਵਾਪਸ ਆਏਗਾ। ਪਰ ਉਹ ਸਾਰੇ ਟੀਚੇ, ਉਹ ਸਾਰੇ ਹੱਦਾਂ ਬੰਨੇ ਜਿਹੜੇ ਟੱਪ ਗਏ ਤੇ 14 ਲੱਖ ਕਰੋੜ ਤੋਂ ਉੱਤੇ ਦੀ ਰਕਮ ਹੈ ਜਿਹੜੀ ਬਾਜ਼ਾਰ ਦੇ ਵਿੱਚ ਚੱਲਦੀ ਪਈ ਸੀ ਉਹ ਬੈਂਕਾਂ 'ਚ ਜਮ੍ਹਾਂ ਹੋ ਗਈ ਹੈ। ਹੁਣ ਜਾਂ ਤੇ ਇਹ ਹੈ ਕਿ ਨੋਟ ਆ ਜਿਹੜੇ ਉਹ ਨਕਲੀ ਵੀ ਵਿੱਚ ਸ਼ਾਮਲ ਹੋ ਗਏ ਆ, ਜਾਂ ਫਿਰ ਇਹਨਾਂ ਦਾ ਜਿਹੜਾ ਟੀਚਾ ਰੱਖਿਆ ਗਿਆ ਸੀ ਕਿਤੇ ਨਾ ਕਿਤੇ ਉਹ ਗਲਤ ਸਾਬਤ ਹੋਇਆ। 2 ਗੱਲਾਂ 'ਚ ਹੁਣ ਪਤਾ ਨਹੀਂ ਕਿਹੜੀ ਗੱਲ ਸੱਚੀ ਹੈ ਕਿਹੜੀ ਗੱਲ ਖਰੀ ਹੈ। ਪਰ ਲੋਕ ਪੁੱਛਦੇ ਆ ਕਿ ਜਿਹੜਾ 6 ਲੱਖ ਕਰੋੜ ਰੁਪਈਆ ਤੁਸੀਂ ਛਾਪ ਕੇ ਘੱਲਿਆ ਨਵਾਂ, ਸਾਨੂੰ ਤੇ ਉਹ ਵੀ ਜਾਪਦਾ ਹੈ ਕਿ ਉਹ ਪੂਰਾ ਜਿਹੜਾ ਬਾਜ਼ਾਰ ਦੇ ਵਿੱਚ ਸਹੀ ਲੋਕਾਂ ਤੱਕ ਨਹੀਂ ਪਹੁੰਚਿਆ, ਕਿਉਂਕਿ 6 ਲੱਖ ਕਰੋੜ ਰੁਪਈਆ ਜਿਹੜਾ ਉਹ ਵੀ ਕੋਈ ਥੋੜਾ ਨਹੀਂ, ਅੱਧੋ ਅੱਧ ਤੇ ਘੱਟੋ ਘੱਟ ਫਰਕ ਪੈਣਾ ਚਾਹੀਦਾ ਸੀ। ਪਰ ਲੋਕਾਂ ਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ 50 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਸਾਨੂੰ ਰਾਹਤ ਨਹੀਂ ਮਿਲਦੀ ਪਈ। ਅੱਜ ਵੀ ਕਤਾਰਾਂ ਜਿਹੜੀਆਂ ਉੱਡੀਆਂ ਦੀਆਂ ਉੱਡੀਆਂ ਨੇ, ਉਂਝ ਕਿਤੇ ਕਿਤੇ ਸੌਖ ਵੀ ਮਿਲਣੀ ਸ਼ੁਰੂ ਹੋ ਗਈ, ਕਿਉਂਕਿ ਬੈਂਕਾਂ ਦਾ ਜਿਹੜਾ ਪੈਸਾ ਜਾਂਦਾ ਸੀ ਬਾਹਰ ਉਹ ਵਾਪਸ ਬੈਂਕਾਂ 'ਚ ਆਉਣਾ ਸ਼ੁਰੂ ਹੋ ਗਿਆ। ਪਰ ਏਡੇ ਵੱਡੇ ਪੱਧਰ ਤੇ ਰਾਹਤ ਨਹੀਂ ਮਿਲੀ। ਲੋਕ ਇਹ ਵੀ ਪੁੱਛਦੇ ਪਏ ਕਿ 6 ਲੱਖ ਕਰੋੜ ਰੁਪਈਆ ਜਿਹੜਾ ਕਿ ਉਹ ਸਹੀ ਲੋਕਾਂ ਤੱਕ ਪਹੁੰਚਿਆ? ਤਾਂ ਉਹਦਾ ਜਵਾਬ ਜਿਹੜਾ ਉਹ ਇੱਕ ਕੱਲ ਬੈਂਕ ਮੈਨੇਜਰ ਨੇ ਦਿੱਤਾ, ਜਿਹਦੀ ਗ੍ਰਿਫਤਾਰੀ ਹੋਈ ਮਹਿੰਦਰਾ ਕੋਟਕ ਬੈਂਕ, ਉਹਦਾ ਬੈਂਕ ਮੈਨੇਜਰ ਫੜਿਆ ਗਿਆ। ਉਹ ਦੱਸਦਾ ਕਿ ਮੈਂ 51 ਕਰੋੜ ਰੁਪਈਆ ਜਿਹੜਾ ਹੁਣ ਤੱਕ ਗੋਰਾ ਕਰ ਚੁੱਕਾ ਕਾਲੇ ਤੋਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ, ਬੈਂਕ ਮੈਨੇਜਰ ਬਹੁਤ ਵੱਡੇ ਪੱਧਰ ਤੇ ਰੰਗ ਗਏ ਆਪਣੇ ਹੱਥ। ਉਹ ਦੱਸਦੇ ਆ ਕਿ ਕਿਤੇ ਨਾ ਕਿਤੇ ਗੜਬੜ ਹੋਈ ਹੈ। ਜੋ 6 ਲੱਖ ਕਰੋੜ ਰੁਪਈਆ ਇਹਨਾਂ ਨੇ ਛਾਪਿਆ ਵੀ ਉਹ ਸਹੀ ਲੋਕਾਂ ਤੱਕ ਪੂਰਾ ਪਹੁੰਚਿਆ ਨਹੀਂ। ਹਾਲਾਂਕਿ ਇਹ ਦੱਸਦੇ ਆ ਕਿ 3600 ਕਰੋੜ ਰੁਪਈਆ ਬਲੈਕ ਮਨੀ ਦਾ ਜਿਹੜਾ ਫੜਿਆ ਵੀ ਗਿਆ। ਇਹਨਾਂ ਅੰਕੜਿਆਂ ਨੂੰ ਜੇ ਆਪਾਂ ਵਿਚਾਰ ਲਈਏ, ਤੁਸੀਂ ਦੇਖੋ ਕਿ ਗੱਲ ਉਹੀ ਹੋ ਜਾਣੀ ਹੈ ਫਿਰ ਧੇਲੇ ਦਾ ਮੁੰਡਾ ਟਕਾ ਸਿਰ ਬਣਾਈ, ਕਿ 3600 ਕਰੋੜ ਰੁਪਈਆ ਬਲੈਕ ਮਨੀ ਇਹਨਾਂ ਨੇ ਜ਼ਬਤ ਕੀਤੀ ਹੈ, ਜਾਂ ਜਿਹੜੀ ਕੋਈ ਲਾ ਲਓ ਕਿ ਹੋਰ ਕੋਈ ਫਾਲਸ ਕਰੰਸੀ, ਫੇਕ ਕਰੰਸੀ ਜਾਂ ਕਾਲਾ ਧਨ ਦੱਬਿਆ ਰਹਿ ਗਿਆ। ਪਰ ਉਹਦੇ ਲਈ ਖਰਚਾ ਕਿੰਨਾ ਕੀਤਾ? ਆਪਣਾ ਉਦਯੋਗ ਤਬਾਹ ਕਰ ਲਿਆ। ਨੋਟ ਛਾਪਣ ਤੇ ਇੱਕ ਵੱਖਰਾ ਖਰਚਾ ਜਿਹੜਾ ਬਹੁਤ ਵੱਡੇ ਪੱਧਰ ਤੇ ਉਹ ਸਿਰ ਪਵਾਇਆ। ਹਰ ਪਾਸਿਓਂ ਘਾਟਾ ਹੀ ਘਾਟਾ। ਤੇ ਜੇ ਇਹਨਾਂ ਕੋ ਘਾਟਾ ਖਾ ਕੇ ਥੋੜਾ ਜਿਹਾ ਮੁਨਾਫਾ ਖੱਟ ਵੀ ਲੈਂਦੇ ਆ ਤੇ ਫਿਰ ਉਹ ਮੁਨਾਫਾ ਖੱਟਿਆ ਕਿਸ ਪਾਸੇ? ਹੁਣ ਸਭ ਤੋਂ ਵੱਡੀ ਚਿੰਤਾ ਇਹ ਆ ਕਿ 6 ਲੱਖ ਕਰੋੜ ਕਿੱਥੇ ਆ, 14 ਲੱਖ ਕਰੋੜ ਕਿੱਥੇ ਆ? ਇਹ ਜਿਹੜਾ ਖੱਪਾ ਕਿਤਨਾ ਪੂਰਿਆ ਜਾਏਗਾ? ਉਹਦੇ ਜਵਾਬ ਦੇ ਵਿੱਚ ਇਹ ਕਹਿੰਦੇ ਆ ਜੀ ਕਿ ਅਸੀਂ ਕੈਸ਼ਲੈਸ ਇਕੋਨਮੀ ਹੈ ਜਿਹੜੀ ਉਹ ਅਡਾਪਟ ਕਰਨ ਜਾ ਰਹੇ ਹਾਂ। ਕੈਸ਼ਲੈਸ ਇਕੋਨਮੀ ਦਾ ਵੀ ਜਿਹੜਾ ਉਹ ਇੱਕ ਬਹੁਤ ਵੱਡਾ ਢਾਂਚਾ ਉਹ ਹਾਲੇ ਅਵਿਕਸਿਤ ਹੈ, ਉਹਨੂੰ ਵਿਕਸਿਤ ਕਰਨਾ ਕਦੋਂ ਕਰਨਗੇ, ਕਦੋਂ ਇਹ ਸਾਰੀਆਂ ਦੁਸ਼ਵਾਰੀਆਂ ਦੂਰ ਹੋਣਗੀਆਂ? ਉਹਨਾਂ ਸਾਰੀਆਂ ਸਵਾਲਾਂ ਦਾ ਸਾਰੇ ਜਿਹੜੇ ਪ੍ਰਸ਼ਨ ਆ ਉਹ ਕਿਤੋਂ ਜਵਾਬ ਨਹੀਂ ਮਿਲਦਾ ਨਜ਼ਰ ਆਉਂਦਾ। ਸਿਰਫ ਤੇ ਸਿਰਫ ਹਾਲੇ ਇਹ ਹੈ
ਕਿ ਦੇਸ਼ ਬਦਲ ਰਹਾ ਹੈ, ਦੇਸ਼ ਬਦਲ ਰਹਾ ਹੈ, ਪਰ ਜਿਹੜਾ ਆਮ ਬੰਦਾ ਕਹਿੰਦਾ ਹੈ ਕਿ ਭਾਈ ਮੇਰਾ ਤਾਂ ਕੋਈ ਵਾਰ ਨਹੀਂ ਚੱਲ ਰਿਹਾ, ਦੇਸ਼ ਬਦਲ ਰਿਹਾ ਤੇ ਬਦਲ ਰਿਹਾ। ਬਦਲ ਰਿਹਾ ਤੇ ਬਦਲ ਰਿਹਾ, ਬਿਲਕੁਲ ਜੀ। ਇਹ ਜਿਹੜੇ ਲੋਕ ਜਿਹੜੇ 93% ਦੀ ਗੱਲ ਕਰ ਰਹੇ ਸਿਰਫ ਐਪ ਵਾਲੇ ਆ, ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਭਾਰਤ ਦੀ ਕੁੱਲ ਸੰਖਿਆ ਦੇ ਕੁਛ ਕੁ ਫੀਸਦੀ ਲੋਕ ਹੀ ਜਿਹੜੇ ਸੀਗੇ ਜਿਨ੍ਹਾਂ ਨੇ ਉਹ ਐਪ ਡਾਊਨਲੋਡ ਕੀਤੀ ਸੀਗੀ। ਤੇ ਬਾਕੀ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ, ਪ੍ਰਕਾਸ਼ ਬਾਦਲ ਹੁਣਾਂ ਨੇ ਆਖਿਆ ਵੀ ਜਿਹੜੀ ਮਰਜ਼ੀ ਤੋਪ ਲੈ ਆਓ ਲੰਬੀ ਤੋਂ। ਇਹ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਦਾ ਯਕੀਨ ਬੋਲਦਾ ਹੈ ਕਿ ਜਾਂ ਪ੍ਰਕਾਸ਼ ਸਿੰਘ ਬਾਦਲ ਉਤੋਂ ਬੋਲਦਾ, ਇਹ ਤੇ ਹੁਣ ਪਤਾ ਨਹੀਂ। ਜਾਂ ਤੇ ਬਹੁਤ ਜ਼ਿਆਦਾ ਅਤੀ ਵਿਸ਼ਵਾਸੀ ਹੈ ਕਿ ਲੰਬੀ ਵਾਲੇ ਲੋਕ ਹੈ ਜਿਹੜੇ ਮੈਨੂੰ ਕੰਡ ਨਹੀਂ ਦੇਣਗੇ, ਤੇ ਜਾਂ ਉਤੋਂ ਹੌਸਲਾ ਜਿਹਾ ਬਣਦਾ ਹੈ ਕਿ ਕਿਤੇ ਕੱਲ ਨੂੰ ਲੋਕੀ ਇਹ ਨਾ ਆਖਣ ਕਿ ਬਾਦਲ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਵਾਂਗੂ ਜਿਹੜਾ ਆਪਦੀ ਸੀਟ ਕਿਉਂ ਨਹੀਂ ਅਨਾਉਂਸ ਕਰਦਾ ਪਿਆ, ਕਿਉਂਕਿ ਲੰਬੀ ਦੀ ਵੀ ਸੀਟ ਹਾਲੇ ਅਨਾਉਂਸ ਨਹੀਂ ਕੀਤੀ। ਸਾਰੇ ਹੈਰਾਨ ਆ, ਲੰਬੀ ਵਾਲੇ ਵੀ ਹੈਰਾਨ ਆ ਕਿ ਸਭ ਤੋਂ ਪਹਿਲਾਂ ਲੰਬੀ ਤੋਂ ਉਮੀਦਵਾਰ ਉਤਾਰਿਆ ਜਾਂਦਾ ਸੀ ਅੱਗੇ ਮੈਦਾਨ 'ਚ ਕਿ ਪ੍ਰਕਾਸ਼ ਸਿੰਘ ਬਾਦਲ ਉੱਥੋਂ ਉਮੀਦਵਾਰ ਹੋਣਗੇ, ਬਾਕੀ ਜਿਹੜੀਆਂ ਉਮੀਦਵਾਰੀਆਂ ਬਾਅਦ ਦੇ ਵਿੱਚ ਤੈਅ ਹੁੰਦੀਆਂ, ਬਾਅਦ ਦੇ ਵਿੱਚ ਅਨਾਉਂਸ ਹੁੰਦੀਆਂ, ਪਰ ਐਤਕਾਂ ਚੁੱਪ ਜੇ ਕਰਕੇ ਬੈਠੇ ਆ, ਕੋਈ ਨਾ ਕੋਈ ਗੜਬੜ ਤੋਂ ਹੈ। ਦੂਜੇ ਪਾਸੇ ਲੰਬੀ ਤੋਂ ਜਰਨੈਲ ਸਿੰਘ ਉਤਰਿਆ, ਨਾਲ ਦੀ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਉਹਨੇ ਆਖਿਆ ਕਿ ਜਿਹੜੀ ਮਰਜ਼ੀ ਤੋਪ ਲੈ ਆਓ ਲੰਬੀ ਤੋਂ, ਮੈਂ ਨਹੀਂ ਡਰਦਾ ਕਿਸੇ ਨੂੰ। ਪ੍ਰਕਾਸ਼ ਸਿੰਘ ਬਾਦਲ ਲੰਬੀ ਵਾਲਿਆਂ ਨੂੰ ਵੈਸੇ ਜਾਣ ਲੱਗਾ ਕਹਿ ਗਿਆ ਸੀ ਜਦੋਂ ਆਖਰੀ ਵਾਰ ਸੰਗਤ ਦਰਸ਼ਨ ਕੀਤੇ ਅਕਤੂਬਰ ਦੇ ਅੱਧ ਦੇ ਵਿੱਚ, ਉਹਨੇ ਕਿਹਾ ਸੀਗਾ ਕਿ ਦੇਖੋ ਹੁਣ ਮੈਨੂੰ ਆਉਣ ਦੀ ਲੋੜ ਨਾ ਪਵੇ, ਮੇਰੀ ਕਦਰ, ਮੇਰੇ ਕੀਤੇ ਦੀ ਕਦਰ ਤੁਸੀਂ ਪਾਉਣੀ ਹੈ। ਔਰ ਉਹਨੇ ਇਹ ਵੀ ਕਹਿਤਾ ਸੀਗਾ ਕਿ ਦੇਖੋ ਲੰਬੀ ਹੈ ਜਿਹੜਾ ਉਹ ਤੁਹਾਡਾ ਆਪਦਾ ਹਲਕਾ ਹੀ ਨਹੀਂ, ਤੁਹਾਡੀ ਆਪਦੀ ਇੱਕ ਤਰ੍ਹਾਂ ਨਾਲ ਕਹੀਏ ਸਰਦਾਰੀ ਹੈ ਜੀ। ਤੁਸੀਂ ਜਿੱਥੇ ਵੀ ਜਾਂਦੇ ਹੋ ਲੰਬੀ ਵਾਲਿਆਂ ਦੀ ਟੌਰ ਹੈ, ਤੇ ਹੁਣ ਇਹਨਾਂ ਸਾਰੀਆਂ ਟੌਰਾਂ ਨੂੰ ਤੁਸੀਂ ਬਰਕਰਾਰ ਰੱਖਣਾ ਤੁਹਾਡੇ ਹੱਥ। ਜੇ ਮੈਂ ਤੁਹਾਡੇ ਵਿੱਚ ਆ ਗਿਆ, ਤੁਹਾਡੀ ਵੋਟ ਮੈਨੂੰ ਮੰਗਣੀ ਪਈ, ਤੇ ਫਿਰ ਪੰਜਾਬ ਫਤਿਹ ਨਹੀਂ ਹੋਣੀ। ਇਹ ਗੱਲ ਬਹੁਤ ਵੱਡੀ ਸੀ, ਆਪਣੇ ਆਪ ਵਿੱਚ ਮਾਇਨੇ ਰੱਖਦੀ ਹੈ। ਦੂਜੇ ਪਾਸੇ ਜਦੋਂ ਕੱਲ ਜਰਨੈਲ ਸਿੰਘ ਹੋਰਾਂ ਨੂੰ ਉਮੀਦਵਾਰ ਐਲਾਨਿਆ ਗਿਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੇ ਇਹ ਗੱਲ ਕਹਿੰਦੇ ਕਿ ਮੈਂ ਤੁਹਾਡੇ ਇੰਨੇ ਕੰਮ ਕੀਤੇ, ਮੈਨੂੰ ਆਉਣ ਦੀ ਲੋੜ ਨਹੀਂ ਪੈਣੀ ਚਾਹੀਦੀ। ਕੱਲ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਸੋਚਾਂਗੇ ਔਰ ਅਸੀਂ ਵਿਚਾਰ ਵੀ ਕਰ ਰਹੇ ਹਾਂ ਕਿ ਲੰਬੀ ਹਲਕੇ ਲਈ ਅਸੀਂ ਇੱਕ ਵੱਖਰਾ ਮੈਨੀਫੈਸਟੋ ਤਿਆਰ ਕਰੀਏ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਐਨਕ ਚੋਂ ਜੋ ਪ੍ਰਕਾਸ਼ ਸਿੰਘ ਬਾਦਲ ਦੱਸਦਾ ਵਿਕਾਸ ਨਹੀਂ ਦਿਖਦਾ, ਕਿਤੇ ਨਾ ਕਿਤੇ ਗੜਬੜ ਹੈ। ਫਿਰ ਜੇ ਦੋਨਾਂ ਦੀ ਆਪਾਂ ਤੁਲਨਾਤਮਕ ਦ੍ਰਿਸ਼ਟੀ ਦਾ ਅੰਦਾਜ਼ਾ ਲਾਈਏ ਤੇ ਉਹ ਕਹਿੰਦੇ ਆ ਕਿ ਜੀ ਵਿਕਾਸ ਬੜਾ ਹੋਇਆ, ਸਾਨੂੰ ਇੱਥੇ ਆਉਣ ਦੀ ਲੋੜ ਨਾ ਪਵੇ। ਉਹ ਕਹਿੰਦੇ ਕਿ ਅਸੀਂ ਮੈਨੀਫੈਸਟੋ ਇੱਕ ਵੱਖਰਾ ਕਰਾਂਗੇ ਲੰਬੀ ਹਲਕੇ ਲਈ ਜਾਰੀ। ਸੋ ਬੜਾ ਦਿਲਚਸਪ ਜਿਹਾ ਸਿਨਾਰੀਓ ਬਣਦਾ ਜਾਂਦਾ। ਪਰ ਤੀਜੇ ਪਾਸੇ ਕੱਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਜਰਨੈਲ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ, ਉਹ ਕਹਿੰਦਾ ਕਿ ਇਹ ਤੇ ਸਾਫ਼ ਹੋ ਗਿਆ ਦੋਨੇ ਪਾਰਟੀਆਂ ਰਲੀਆਂ ਹੋਈਆਂ, ਕਿਉਂਕਿ ਐਡਾ ਕਮਜ਼ੋਰ ਉਮੀਦਵਾਰ ਲੰਬੀ ਹਲਕੇ ਤੋਂ ਦਿੱਤਾ। ਹੁਣ ਤੀਜੇ ਪਾਸੇ ਇਹ ਜਿਹੜਾ ਕਹਿਣਾ ਕਿ ਕਮਜ਼ੋਰ ਉਮੀਦਵਾਰ ਦਿੱਤਾ ਹੈ, ਤਾਂ ਇਹਦਾ ਮਤਲਬ ਹੈ ਕਿ ਕਾਂਗਰਸ ਉੱਥੋਂ ਬਹੁਤ ਸਟਰੋਂਗ ਉਮੀਦਵਾਰ ਦੇਣ ਜਾ ਰਹੀ ਹੈ, ਕਿਉਂਕਿ ਜਰਨੈਲ ਸਿੰਘ ਤੇ ਉਹਨਾਂ ਦੇ ਮੋਢੀਆਂ ਚੋਂ ਹੈ। ਜਰਨੈਲ ਸਿੰਘ ਉਹਨਾਂ ਦੇ ਧੱਕੜਸ਼ਾਹ ਲੀਡਰਾਂ ਚੋਂ ਇੱਕ ਆ। ਜੇ ਉਹ ਕਾਂਗਰਸ ਦੀ ਨਿਗਾਹ ਦੇ ਵਿੱਚ ਬਹੁਤ ਕਮਜ਼ੋਰ ਕੈਂਡੀਡੇਟ ਆ, ਤਾਂ ਫਿਰ ਇਹਦਾ ਮਤਲਬ ਆ ਕਿ ਕਾਂਗਰਸ ਫਿਰ ਇੱਥੇ ਬਹੁਤ ਵੱਡਾ ਕੋਈ ਚਿਹਰਾ ਜਿਹੜਾ ਮੈਦਾਨ ਚ ਉਤਾਰਨ ਜਾ ਰਹੀ ਹੈ। ਔਰ ਉਹਦੀ ਚਰਚਾ ਕੱਲ ਇੱਕ ਅਖਬਾਰ ਨੇ ਛੇੜ ਦਿੱਤੀ ਹੈ। ਅਖਬਾਰ ਨੇ ਇੱਕ ਬਹੁਤ ਵੱਡੇ ਕਾਂਗਰਸੀ ਦਾ ਨਾਂ ਛਾਪਣ ਦੀ ਸ਼ਰਤ ਤੇ ਇਹ ਦੱਸਿਆ ਵਾ ਕਿ ਉਸ ਕਾਂਗਰਸੀ ਆਗੂ ਨੇ ਇਹ ਗੱਲ ਨੂੰ ਤਸਲੀਮ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੈਪਟਨ ਵੀ ਲੰਬੀ ਹਲਕੇ ਤੋਂ ਉਮੀਦਵਾਰ ਹੋ ਸਕਦਾ। ਕਾਂਗਰਸ ਇਸ ਤੇ ਵਿਚਾਰ ਕਰ ਰਹੀ ਹੈ। ਇਹ ਇੱਕ ਬੜਾ ਦਿਲਚਸਪ ਖੁਲਾਸਾ ਕੱਲ ਕੀਤਾ ਬਹੁਤ ਵੱਡੇ ਅਖਬਾਰ ਨੇ। ਉਹਨਾਂ ਨੇ ਕਿਹਾ ਕਿ ਸਾਡੇ ਸਾਹਮਣੇ ਕਾਂਗਰਸੀ ਆਗੂ ਨੇ ਤਸਲੀਮ ਕੀਤਾ ਕਿ ਕਾਂਗਰਸ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੋਂ ਮੈਦਾਨ 'ਚ ਉਤਾਰ ਦੇਵੇ। ਜੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੁੱਝੀ ਰਮਜ ਦੇ ਵੱਲ ਆਪਾਂ ਥੋੜਾ ਜਿਹਾ ਗੌਰ ਨਾਲ ਵੇਖੀਏ ਤੇ ਜਾਪਦਾ ਇਹੋ ਹੀ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਹੈ ਜਿਹੜੀ ਉਹ ਅਕਾਲੀ ਦਲ ਨੂੰ ਇੱਥੇ ਬੁਰੀ ਤਰ੍ਹਾਂ ਘੇਰਨ ਲਈ ਉਹ ਵੀ ਵਿਉਂਤਬੰਦੀ ਕਰਦੀ ਪਈ ਹੈ। ਤੇ ਮੇਰੇ ਹਿਸਾਬ ਦੇ ਨਾਲ ਹੁਣ ਰਾਹੁਲ ਗਾਂਧੀ ਜਦੋਂ ਪੰਜਾਬ ਦੇ ਦੌਰੇ ਤੇ ਆ ਰਿਹਾ ਆ ਚੰਦ ਦਿਨਾਂ ਦੇ ਬਾਅਦ, ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਇਸੇ ਤਰ੍ਹਾਂ ਦਾ ਕੋਈ ਵੱਡਾ ਚਿਹਰਾ ਜਿਹੜਾ ਉਹ ਲੰਬੀ ਤੋਂ ਅਨਾਉਂਸ ਹੋ ਜਾਵੇ। ਕੁੱਲ ਮਿਲਾ ਕੇ ਲੰਬੀ ਇਸ ਸਮੇਂ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ। ਪਹਿਲਾਂ ਜਲਾਲਾਬਾਦ ਜਿਵੇਂ ਸੀ, ਹੁਣ ਸਾਰਿਆਂ ਦੀ ਨਿਗਾਹ ਜਿਹੜੀ ਇੱਧਰ ਨੂੰ ਘੁੰਮ ਗਈ ਹੈ ਕਿ ਲੰਬੀ ਦੇ ਵਿੱਚ ਕੀ ਬਣਦਾ ਪਿਆ। ਤੇ ਮੇਰੇ ਖਿਆਲ ਦੇ ਨਾਲ ਜੇ ਕਾਂਗਰਸ ਨੇ ਕੋਈ ਸਟਰੋਂਗ ਉਮੀਦਵਾਰ ਇੱਥੋਂ ਉਤਾਰਤਾ ਮੈਦਾਨ 'ਚ, ਤੇ ਫਿਰ ਲੰਬੀ 'ਚ ਬਹਿ ਜਾ ਹੋ ਜਾਏਗੀ। ਸਭ ਤੋਂ ਹੌਟ ਸੀਟ ਹੈ ਜਿਹੜੀ ਫਿਰ ਉਹ ਲੰਬੀ ਹੋਏਗੀ ਜੀ। ਤੇ ਮਿੰਟੂ ਜੀ, ਜਦੋਂ ਇੱਦਾਂ ਜਿੱਦਾਂ ਆਪਾਂ ਕਹਿ ਰਹੇ ਵੀ ਹੌਟ ਸੀਟਸ ਹੋ ਜਾਂਦੀਆਂ, ਤੇ ਇੱਦਾਂ ਫਿਰ ਜਿਹੜੇ ਵੱਡੇ ਲੀਡਰ ਆ ਆਲੇ ਦੁਆਲੇ ਘਟ ਜਾਂਦੇ ਨੇ, ਤੇ ਉਸ ਦਾ ਅਸਰ ਪਾਰਟੀ ਤੇ ਪੈਂਦਾ। ਦੇਖੋ ਲੰਬੀ ਤੇ ਇਹਨਾਂ ਨੂੰ ਬਚਾਉਣੀ ਪਵੇਗੀ। ਤੁਸੀਂ ਇਮੈਜਨ ਕਰੋ
ਕਿ ਜੇਕਰ ਲੰਬੀ ਨਹੀਂ ਬਚਦੀ ਤੇ ਕੱਲ ਹੀ 70 ਸੀਟਾਂ ਵੀ ਲੈ ਜਾਂਦੇ ਆ, ਉਹ ਨਿਹਫਲ ਹੋ ਜਾਣਗੀਆਂ। ਹੂੰ ਉਹ ਨਿਹਫਲ ਹੋ ਜਾਣਗੇ ਜੇ ਮੁੱਖ ਮੰਤਰੀ ਜਿਹੜਾ 5 ਵਾਰ ਦਾ ਮੁੱਖ ਮੰਤਰੀ ਰਹਿ ਚੁੱਕਾ ਪ੍ਰਕਾਸ਼ ਸਿੰਘ ਬਾਦਲ ਲੰਬੀ ਦੀ ਸੀਟ ਨਹੀਂ ਕੱਢਦਾ, ਭਾਵੇਂ 70 ਸੀਟਾਂ ਵੀ ਜਿੱਤ ਜਾਂਦੇ ਆ, ਤੇ ਉਹ ਨੈਤਿਕਤਾ ਦੇ ਆਧਾਰ ਤੇ ਇੱਕ ਹਾਰ ਹੋਏਗੀ ਨਾ, ਜੇ ਨੈਤਿਕਤਾ ਦੀ ਕਸੌਟੀ ਤੇ ਵੇਖੀਏ। ਇਸ ਕਰਕੇ ਹੀ ਉਲਝਾਇਆ ਜਾਂਦਾ ਹੈ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਉਹ ਵੱਧ ਤੋਂ ਵੱਧ ਇੱਧਰ ਸੋਚਣ ਆਪਣੀ ਸੀਟ ਲਈ ਕਿ ਅਸੀਂ ਇਹ ਸੀਟ ਕੱਢਣੀ ਹੈ, ਜੇ ਨਾ ਕੱਢੀ ਤੇ ਸਾਡੀ ਤੇ ਜਿੱਤ ਵੀ ਜਿਹੜੀ ਹਾਰ 'ਚ ਤਬਦੀਲ ਹੋ ਜਾਣੀ ਹੈ। ਇਸੇ ਥਿਊਰੀ ਤੇ ਹੀ ਕੰਮ ਕਰਦੇ ਆ। ਔਰ ਭਾਜਪਾ ਤੇ ਠੀਕ ਆ, ਉਹ ਤੇ ਬਾਹਰ ਹੀ ਇੱਕ ਤਰ੍ਹਾਂ ਦੇ ਨਾਲ ਮੁਕਾਬਲੇ 'ਚ ਜੇ ਵੇਖੀ ਜਾਈਏ। ਹੂੰ ਬਾਕੀ ਜਿਹੜੀਆਂ ਦੋ ਪਾਰਟੀਆਂ, ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ, ਉਹ ਬਿਲਕੁਲ ਇਸੇ ਰਣਨੀਤੀ ਤੇ ਚੱਲਦੇ ਪਏ ਆ ਕਿ ਚਿਹਰੇ ਦੇ ਬਰਾਬਰ ਕੋਈ ਸਟਰੋਂਗ ਚਿਹਰਾ ਉਤਾਰ ਕੇ ਜਿਹੜਾ ਦੂਜਾ ਪੰਜਾਬ ਆ ਉਹਦੇ ਵਿੱਚ ਮੈਦਾਨ ਖਾਲੀ ਕੀਤਾ ਜਾਵੇ। ਔਰ ਆਮ ਆਦਮੀ ਪਾਰਟੀ ਨੇ ਤੇ ਬਹੁਤ ਵੱਡੀਆਂ ਸੱਟਾਂ ਕੀਤੀਆਂ ਨੇ। ਆਉਣ ਜੀ ਵਾਲੇ ਦਿਨਾਂ 'ਚ ਤੁਸੀਂ ਦੇਖੋ, ਜੇ ਜਰਨੈਲ ਸਿੰਘ ਲੰਬੀ ਤੋਂ ਇਲੈਕਸ਼ਨ ਲੜੇਗਾ ਤੇ ਇਹਦਾ ਮਤਲਬ ਹੈ ਕਿ ਜਿਹੜੀ ਇਹਨਾਂ ਦੀ ਦੂਜੀ ਲੀਡਰਸ਼ਿਪ ਹੈ ਜਾਂ ਜਿਹੜੇ ਬਾਹਰੋਂ ਪ੍ਰਚਾਰਕ ਆਉਣਗੇ, ਉਹ ਵੀ ਲੰਬੀ ਨੂੰ ਆਪਣਾ ਕੇਂਦਰ ਬਿੰਦੂ ਬਣਾਉਣਗੇ। ਜਦੋਂ ਸਾਰੇ ਆਉਣਗੇ ਵਿੱਚ ਕਾਂਗਰਸੀ ਵੀ ਇੱਥੇ ਜੇ ਕੋਈ ਵੱਡਾ ਚਿਹਰਾ ਉਤਾਰ ਦਿੰਦੇ ਆ, ਸਾਰੇ ਇੱਥੇ ਆ ਗਏ, ਤੇ ਪ੍ਰਕਾਸ਼ ਸਿੰਘ ਬਾਦਲ ਦਾ ਸੁਭਾਵਕ ਆ ਕਿ ਉਹ ਲੰਬੀ ਦੇ ਵਿੱਚ ਉਹਨੂੰ ਜ਼ਿਆਦਾ ਧਿਆਨ ਦੇਣਾ ਪਏਗਾ। ਜਿਹੜੀ ਗੱਲ ਫਿਰ ਕਹਿ ਕੇ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿ ਮੈਨੂੰ ਹੁਣ ਆਉਣ ਦੀ ਲੋੜ ਨਾ ਪਵੇ, ਫਿਰ ਉਹ ਕਹਿਣਾ ਪਵੇਗਾ ਕਿ ਹੁਣ ਭਾਈ ਮੈਂ ਆ ਵੀ ਗਿਆ, ਮੈਨੂੰ ਲੋੜ ਵੀ ਪੈ ਗਈ ਹੈ, ਤੇ ਹੁਣ ਮੇਰੇ ਕੀਤੇ ਦਾ ਮੁੱਲ ਪਾਇਓ ਕਿ ਜਿਹੜੀਆਂ ਦੋ ਪਾਰਟੀਆਂ ਇਹਨਾਂ ਨੂੰ ਨਕਾਰੋ। ਪਰ ਉਸ ਸੂਰਤ ਦੇ ਵਿੱਚ ਬੜਾ ਦਿਲਚਸਪ ਹੋਏਗਾ, ਕਿਉਂਕਿ ਐਤਕੀ ਲੰਬੀ ਦਾ ਜਿਹੜਾ ਵੋਟਰ ਹੈ ਨਾ, ਕੁਛ ਉਹਦਾ ਜਿਹੜਾ ਅੰਦਰ ਖਾਤੇ ਜਿਹੜਾ ਉਹ ਹੈ ਮੀਟਰ ਜਿਹੜਾ ਸੂਈ ਹੈ ਉਹਦੀ, ਉਹ ਕਿਤੇ ਨਾ ਕਿਤੇ ਡੋਲਦੀ ਜੀ ਹੈ, ਦੁਚਿੱਤਾ ਜਿਹਾ। ਐਤਕੀ ਦੇਖੋ ਉਹ ਕਿਹੜੀ ਕਰਵਟ ਲੈਂਦਾ ਹੈ। ਜੀ ਜੀ ਨਜ਼ਾਰੇ ਲੰਬੀ ਵਾਲੇ ਨਹੀਂ ਲੈਣਗੇ, ਇਦਾਂ ਲੱਗਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜੀ ਅਰਦਾਸ ਦੇ ਮਾਮਲੇ ਦੇ ਵਿੱਚ ਸਿਕੰਦਰ ਮਲੂਕਾ ਉਹਨਾਂ ਨੇ ਮਾਫੀ ਮੰਗੀ ਹੈ। ਦੇਖੋ, ਸਿਕੰਦਰ ਸਿੰਘ ਮਲੂਕਾ ਹਮੇਸ਼ਾ ਹੀ ਵਿਵਾਦਤ ਤੇ ਰਹਿੰਦਾ ਹੀ ਰਹਿੰਦਾ ਹੈ, ਪਰ ਜਦੋਂ ਵੀ ਇਸ ਤਰ੍ਹਾਂ ਦਾ ਕੁਝ ਹੁੰਦਾ, ਕੰਟਰੋਵਰਸ਼ਲ ਹੁੰਦਾ ਹੈ, ਉਦੋਂ ਬੜੀ ਲੇਟ ਕਰ ਜਾਂਦਾ ਹੈ। ਬਹੁਤ ਉਹ ਕਹਿ ਲਈਏ ਨਾ, ਸਮਾਂ ਲੰਘਾ ਕੇ ਵੇਲੇ ਦਾ ਕੰਮ, ਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੋ ਜਾਂਦੀ ਹੈ। ਜੇ ਜੀ ਤੂੰ ਭਲਿਆ ਮਾਨਸਾ ਮਾਫੀ ਮੰਗਣੀ ਸੀ ਤੇ 2 ਦਿਨ ਤੂੰ ਦਲੀਲਾਂ ਕਾਹਦੀਆਂ ਕੱਢਦਾ ਰਿਹਾ? 2 ਦਿਨ ਤੇ ਕਿਹਾ ਉਹ ਅਰਦਾਸ ਜੀ 10 ਸਾਲ ਹੁੰਦੀ ਰਹੀ ਉੱਥੇ, 10 ਸਾਲ ਪਹਿਲਾਂ ਤੋਂ ਹੁੰਦੀ ਆਈ ਹੈ। ਉਹ ਅਰਦਾਸ ਤਾਂ ਜੀ ਰਿਮਾਂਡ ਦੇ ਵਿੱਚ ਛਪੀ ਹੈ, ਫਲਾਣੀ ਤਾਂ ਤੇ ਛਪੀ ਹੈ। ਕੱਲ ਜਦੋਂ ਰਿਮਾਂਡ ਦੇ ਗਿਆਤਿਆਂ ਨੇ ਗੱਲ ਸਪਸ਼ਟ ਕਰ ਦਿੱਤੀ, ਉਹਨੇ ਆਖਿਆ ਕਿ ਅਰਦਾਸ ਹੈ ਜਿਹੜੀ ਕਰੋੜਾਂ ਸਾਲ ਪਹਿਲਾਂ ਜਿਹੜੀ ਰਿਮਾਂਡ ਛਪੀ, ਉਹਦੇ ਵਿੱਚ ਕਿਤੇ ਵੀ ਅਰਦਾਸ ਇਸ ਤਰ੍ਹਾਂ ਦੀ ਦਰਜ ਨਹੀਂ, ਤੇ ਨਾ ਹੀ ਸਨਾਤਨ ਧਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਾਨਤਾ ਹੈ। ਉੱਥੇ ਸਿਰਫ ਤੇ ਸਿਰਫ ਸੰਕਲਪ ਹੈ ਤੇ ਜਾਂ ਆਰਤੀ ਹੈ। ਸੋ ਇਸ ਤਰ੍ਹਾਂ ਦੀ ਕੋਈ ਵੀ ਅਰਦਾਸ ਹੈ ਜਿਹੜੀ ਉਹ ਮਾਨਤਾ ਇਹ ਸਨਾਤਨ ਧਰਮ ਵੱਲੋਂ ਪ੍ਰਾਪਤ ਨਹੀਂ ਹੈ। ਇੱਥੇ ਹੀ ਸਿਕੰਦਰ ਸਿੰਘ ਮਲੂਕਾ ਨੂੰ ਲੱਗਿਆ ਕਿ ਉਹ ਬੈਕਫੁੱਟ ਤੇ ਬਹੁਤ ਜ਼ਿਆਦਾ ਚਲੇ ਗਿਆ। ਹੁਣ ਉਹਦੇ ਕੋਲ ਕੋਈ ਚਾਰਾ ਨਹੀਂ ਬਚਿਆ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੂੰ, ਬੇਸ਼ੱਕ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ ਟੈਲੀਫੋਨਾਂ ਤੇ ਜ਼ਿਆਦਾ ਕੰਮ ਕਰਦਾ ਮੁੰਡਾ, ਉਹਦਾ ਜਿਹੜਾ ਉਹ ਅਕਾਲੀ ਦਲ ਦਾ ਸਿਪਾਹੀ ਹੈ, ਅਕਾਲੀ ਦਲ ਦੇ ਯੂਥ ਵਿੰਗ ਦਾ ਸਿਪਾਹੀ ਹੈ। ਹੋਟਲ ਸੁੱਖ ਨਾਲ ਉਹਨਾਂ ਦਾ ਕਚਹਿਰੀ ਰੋਡ ਤੇ ਬਹੁਤ ਵੱਡਾ। ਦੂਜੇ ਪਾਸੇ ਜੇ ਦੇਖੀਏ, ਪਰ ਫਿਰ ਵੀ ਇਹਦਾ ਫਰਕ ਤੇ ਪੈਣ ਜਾ ਰਿਹਾ ਸੀ ਨਾ ਸਿਕੰਦਰ ਸਿੰਘ ਮਲੂਕਾ ਨੂੰ। ਕਿੱਥੇ ਉਹ ਚੋਣ ਕੰਪੇਨ ਸ਼ੁਰੂ ਕਰਨ ਜਾ ਰਿਹਾ ਸੀ ਤੇ ਕਿੱਥੇ ਜਿਹੜਾ ਕੰਪੇਨ ਵਾਲਾ ਉਹਦਾ ਠੇਲਾ ਸੀਗਾ, ਉਹ ਸ਼ੁਰੂਆਤੀ ਦੌਰ ਦੇ ਵਿੱਚ ਹੀ ਖੱਡਿਆਂ 'ਚ ਉਖਲੀਆਂ 'ਚ ਫਸ ਗਿਆ। ਕੱਲ ਗੁਰਚਰਨ ਗਰੇਵਾਲ ਹੈ ਜਿਹੜਾ ਪਹਿਲਾਂ ਫੈਡਰੇਸ਼ਨ ਦਾ ਲੀਡਰ ਹੁੰਦਾ ਸੀ, ਉਹਦੀ ਲੱਥੀ ਲਾਈ ਲੋਕਾਂ ਨੇ ਚੰਗੀ ਕੀਤੀ ਹੈ, ਉਹਨੂੰ ਬੋਲਣ ਨਹੀਂ ਦਿੱਤਾ। ਸਿਕੰਦਰ ਸਿੰਘ ਮਲੂਕਾ ਨੂੰ ਲੱਗਿਆ ਕਿ ਕੱਲ ਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਏਗਾ। ਪਹਿਲੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਇਹੋ ਜਿਹਾ ਵਾਪਰ ਚੁੱਕਾ। ਇਸ ਕਰਕੇ ਸਿਕੰਦਰ ਸਿੰਘ ਮਲੂਕਾ ਜਦੋਂ ਆਪਣੇ ਆਪ ਨੂੰ ਚੁਫੇਰਿਓਂ ਘਿਰਿਆ ਵੇਖ ਰਿਹਾ ਸੀ, ਕਿਉਂਕਿ ਆਲੋਚਨਾ ਸੋਸ਼ਲ ਮੀਡੀਆ ਕੀ, ਅਖਬਾਰਾਂ 'ਚ ਕੀ, ਚੈਨਲਾਂ 'ਚ ਕੀ, ਹਰੇਕ ਪਾਸਿਓਂ ਹੋ ਰਹੀ ਸੀ, ਤਾਂ ਫਿਰ ਸਿਕੰਦਰ ਸਿੰਘ ਮਲੂਕਾ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ। ਉਹਨੇ ਕੱਲ ਇਹ ਗੱਲ ਆਖੀ ਹੈ, ਉਹਨੇ ਆਖਿਆ ਕਿ ਜੇਕਰ ਮੈਂ ਕੋਈ ਗਲਤੀ ਕੀਤੀ ਹੈ ਤੇ ਮੈਂ ਉਹਦੇ ਲਈ ਮਾਫੀ ਮੰਗਦਾ। ਅਕਾਲ ਤਖਤ ਸਾਹਿਬ ਜੇ ਕੋਈ ਮੈਨੂੰ ਸੱਦਾ ਦਿੰਦਾ, ਇਸ ਤਰ੍ਹਾਂ ਦਾ ਹੁਕਮ ਦਿੰਦਾ, ਤੇ ਮੈਂ ਨਿਮਾਣੇ ਸਿੱਖ ਵਜੋਂ ਉੱਥੇ ਵੀ ਹਾਜ਼ਰ ਹੋਵਾਂਗਾ। ਇਹਦਾ ਮਤਲਬ ਹੈ ਕਿ ਉਹਨੇ ਤਸਲੀਮ ਕਰ ਲਿਆ ਕਿ ਠੀਕ ਹੈ, ਕਿਤੇ ਨਾ ਕਿਤੇ ਗਲਤੀ ਹੋਈ ਹੈ। ਪਰ ਜਿਹੜੀਆਂ ਪਹਿਲਾਂ ਉਹ ਦਲੀਲਾਂ ਘੜਦਾ ਰਿਹਾ, ਉਹ ਕਦੇ ਲਈ ਘੜਦਾ ਰਿਹਾ, ਸਮਝ ਤੋਂ ਬਾਹਰ ਆ। ਪਰ ਹੁਣ ਇੱਥੇ ਮਸਲਾ ਇੱਕ ਹੋਰ ਵੀ ਬਣੇਗਾ ਕਿ ਆਉਣ ਵਾਲੇ ਦਿਨਾਂ 'ਚ ਇਹੋ ਜਿਹਾ ਕੋਈ ਵਿਵਾਦ ਨਾ ਉੱਠੇ, ਇਹਦੇ ਲਈ ਵੀ ਹੱਲ ਲੱਭਣ ਦੀ ਜ਼ਰੂਰਤ ਆ। ਔਰ ਅਰਦਾਸ ਤਾਂ ਕੋਈ ਨਾ ਕੋਈ ਸਥਾਈ ਹੈ ਜਿਹੜਾ ਇਸ ਤਰ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ। ਕੱਲ ਨੂੰ ਇਹ ਨਾ ਹੋਵੇ ਕਿਸੇ ਹੋਰ ਸਮਾਗਮ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਅਰਦਾਸ ਕਰਦੇ। ਦੂਜੀ ਗੱਲ ਇਹ ਹੈ ਕਿ ਚਲੋ ਇਸ ਅਰਦਾਸ ਤੇ ਬੜਾ ਹਾ ਹੱਲਾ ਮਚਿਆ, ਠੀਕ ਆ, ਸਿਕੰਦਰ ਸਿੰਘ ਮਲੂਕਾ ਜਿਹੜਾ ਮਾਫੀ ਮੰਗਣ ਲਈ ਵੀ ਮਜਬੂਰ ਹੋ ਗਿਆ। ਪਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੀ ਕੁਝ ਡੇਰੇਦਾਰ ਆ ਜਿਨ੍ਹਾਂ ਨੇ ਆਪਣੇ ਪੱਧਰ ਤੇ ਅਰਦਾਸਾਂ ਘੜੀਆਂ ਹੋਈਆਂ ਨੇ, ਉਹਨਾਂ ਨੂੰ ਕਿਹੜਾ ਤਲਬ ਕਰਕੇ ਕਹੇਗਾ ਕਿ ਭਾਈ ਤੁਸੀਂ ਇੱਕ ਸਿਧਾਂਤ, ਇੱਕ ਅਰਦਾਸ ਵਾਲੇ ਫਾਰਮੂਲੇ ਤੇ ਆਓ। ਜੀ ਜੀ ਬਿਲਕੁਲ ਬਿਲਕੁਲ।
ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੈਪਟਨ ਨੂੰ ਕਹਿੰਦੇ ਜੀ ਟਵਿੱਟਰ ਤੇ ਅਕਾਲੀ ਪੱਖੀ ਕਾਰਕੁਨਾਂ ਨੇ ਘੇਰ ਲਿਆ। ਇਹ ਘੇਰੇ ਬਹੁਤ ਪੈ ਰਹੇ ਆ। ਕੱਲ ਇੱਕ ਬਹੁਤ ਵੱਡੀ ਹੈ ਬੀਬੀ ਜਰਨਲਿਸਟ, ਉਹਨੇ ਕਿਤਾਬ ਆਪਣੀ ਜਿਹੜੀ ਰਿਲੀਜ਼ ਕੀਤੀ, ਉਹਦੇ 'ਚ ਬਕਾਇਦਾ ਉਹਨੇ ਇਸ ਚੀਜ਼ ਨੂੰ ਲਿਖਿਆ, ਦਰਜ ਕੀਤਾ। ਉਹ ਕਹਿੰਦੀ ਕਿ ਜਦੋਂ ਆਮਿਰ ਖਾਨ ਦੀ ਘਰਵਾਲੀ ਨੇ ਕਿਹਾ ਸੀਗਾ ਕਿ ਕਿਸੇ ਵੇਲੇ ਮਨ 'ਚ ਖਿਆਲ ਆਇਆ ਕਿ ਇਸ ਮੁਲਕ ਨੂੰ ਛੱਡ ਕੇ ਕਿਤੇ ਹੋਰ ਵਸ ਜਾਈਏ, ਜਦੋਂ ਆਮਿਰ ਖਾਨ ਨੇ ਇਸ ਆਪਣੇ ਅੰਦਰੂਨੀ ਆਪਣੇ ਘਰੇਲੂ ਖਿਆਲ ਨੂੰ ਜਨਤਕ ਕੀਤਾ ਤੇ ਜਦੋਂ ਵਰੋਲਾ ਐਸਾ ਵਗਿਆ ਕਿ ਆਮਿਰ ਖਾਨ ਦੇ ਪਿੱਛੇ ਸਾਰੇ ਭਗਵੇਂ ਜਿਹੜੇ ਸੀ ਲੱਗ ਪਏ, ਉਦੋਂ ਕਹਿੰਦੀ ਕਿ IT ਸੈੱਲ ਨੂੰ ਸਪੈਸ਼ਲ ਇਹ ਆਦੇਸ਼ ਮਿਲੇ ਕਿ ਆਮਿਰ ਖਾਨ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਜਾਵੇ ਸੋਸ਼ਲ ਮੀਡੀਆ ਤੇ। ਇੱਥੋਂ ਤੱਕ ਕਿ ਜਿਹੜਾ ਇਹਨਾਂ ਦਾ ਸੈੱਲ ਦਾ ਹੈੱਡ ਸੀਗਾ, ਉਹਨੇ ਸਨੈਪਡੀਲ, ਜਿਹਦਾ ਉਹ ਬ੍ਰਾਂਡ ਅੰਬਾਸਡਰ ਸੀਗਾ, ਉਹਨਾਂ ਦੇ ਨਾਲ ਗੱਲ ਕੀਤੀ ਕਿ ਇਹਨੂੰ ਹਟਾਓ। ਇੱਕ ਬਹੁਤ ਵੱਡਾ ਖੁਲਾਸਾ ਹੈ ਕਿ ਇੱਕ ਐਕਟਰ ਜਿਹਨੇ ਸਿਰਫ ਤੇ ਸਿਰਫ ਇੱਕ ਆਪਣੇ ਚਾਰ ਦੀਵਾਰੀ ਦੇ ਅੰਦਰ ਜੋ ਉਹਨਾਂ ਦੀ ਤੇ ਉਹਦੀ ਬੀਵੀ ਦੀ ਗੱਲਬਾਤ ਹੋਈ, ਸਿਰਫ ਉਹਨੂੰ ਜਨਤਕ ਕੀਤਾ, ਸਾਂਝਾ ਕੀਤਾ। ਕੋਈ ਕਿਸੇ ਦੇਸ਼ ਦੇ ਕਿਸੇ ਹਿੱਤ ਦਾ ਨੁਕਸਾਨ ਨਹੀਂ ਕੀਤਾ, ਕੋਈ ਦੇਸ਼ ਧਰੋਹ ਨਹੀਂ ਕੀਤਾ, ਪਰ ਉਹਦੇ ਖਿਲਾਫ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਵਿੱਢਿਆ ਗਿਆ, ਇੱਥੋਂ ਤੱਕ ਕਿ ਉਹਦੀ ਰੋਟੀ ਤੇ ਲੱਤ ਮਾਰੀ ਗਈ। ਕਿਉਂਕਿ ਇੱਕ ਕਲਾਕਾਰ ਦੀ ਰੋਟੀ ਹੈ ਨਾ, ਜੇ ਉਹ ਐਡ ਕਰਦਾ, ਫਿਲਮ ਕਰਦਾ, ਤੇ ਉਹਦੀ ਰੋਟੀ ਹੈ, ਉਹਦੀ ਰੋਟੀ ਖੋਣ ਤੱਕ ਚਲੇ ਗਏ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਅੱਜ ਕੱਲ੍ਹ ਦੇ ਜਿਹੜੇ ਸਿਆਸੀ ਸੰਗਠਨ ਆ, ਜਿਹੜੇ ਸਿਆਸੀ ਦਲ ਆ, ਉਹ ਸੋਸ਼ਲ ਮੀਡੀਆ ਤੇ ਕਿਵੇਂ ਦਲ ਬਣਾਈ ਬੈਠੇ ਆ ਕਿ ਜਿਹਦੇ ਚ ਬੰਦਾ ਫਸ ਗਿਆ ਮੁੜ ਕੇ ਨਿਕਲਦਾ ਨਹੀਂ। ਤੁਹਾਨੂੰ ਯਾਦ ਹੋਣਾ ਰਵੀਸ਼ ਕੁਮਾਰ ਇੱਥੋਂ ਦਾ ਨੰਬਰ 1 ਜਿਹੜਾ ਜਰਨਲਿਸਟ ਆ, ਉਹਦਾ ਬਹੁਤ ਜ਼ਿਆਦਾ ਰੁਝਾਨ ਸੀਗਾ ਸੋਸ਼ਲ ਮੀਡੀਆ ਤੇ, ਅੱਜ ਕੱਲ੍ਹ ਬਹੁਤ ਘਟ ਗਿਆ। ਉਹਦਾ ਕਾਰਨ ਇਹ ਹੈ ਕਿ ਰਵੀਸ਼ ਇਹਨਾਂ ਦੀ ਆਲੋਚਨਾ ਕਰਿਆ ਕਰਦਾ ਸੀ ਤੇ ਉੱਥੇ IT ਸੈੱਲ ਦੇ ਜਿਹੜੇ ਇਹਨਾਂ ਦੇ ਕਾਰਕੁਨ ਹੈ, ਪੇਡ ਹੈ, ਜਿਹੜੇ ਤਨਖਾਹ ਲੈਂਦੇ ਆ, ਉਹ ਚੱਤੇ ਪਰ ਬੈਠੇ ਉਹਦੇ ਅਕਾਊਂਟਾਂ ਤੇ ਰਹਿੰਦੇ ਸਨ। ਜਦੋਂ ਕੋਈ ਚੀਜ਼ ਪੋਸਟ ਕਰਦਾ, ਉਹ ਥੱਲੇ ਮੋਦੀ ਦਾ ਗੁਣਗਾਨ ਕਰਦੇ ਤੇ ਉਹਦੀ ਬੱਚੀ, ਉਹਦੀ ਪਤਨੀ, ਉਹਦੀ ਮਾਂ ਦੇ ਬਾਬਤ ਇਹੋ ਜਿਹੇ ਸ਼ਬਦ ਇਸਤੇਮਾਲ ਕਰਦੇ ਕਿ ਸ਼ਰਮ ਨਾਲ ਸਿਰ ਝੁਕ ਜਾਂਦਾ। ਉਹਨੇ ਫਿਰ ਹਾਰ ਕੇ ਆਪਣਾ ਰੁਝੇਵਾਂ ਹੀ ਜਿਹੜਾ ਉੱਥੋਂ ਘੱਟ ਕਰ ਲਿਆ। ਉਹ ਸੋਸ਼ਲ ਮੀਡੀਆ ਬਹੁਤ ਘੱਟ ਵਰਤਦਾ ਅੱਜ ਕੱਲ੍ਹ ਰਵੀਸ਼ ਕੁਮਾਰ। ਉਦੋਂ ਵੀ ਬਹੁਤ ਰੌਲਾ ਪਿਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕੱਲ ਇੱਕ ਟਵੀਟ ਕੀਤਾ ਕਿ ਪੰਜਾਬ ਨੂੰ ਕੀ ਹੋ ਗਿਆ, ਕਰਜ਼ਾ ਦੱਸਿਆ ਉਹਨੇ ਕਿ 2007 ਦੇ ਵਿੱਚ 45,000 ਕਰੋੜ ਰੁਪਈਆ ਕਰਜ਼ਾ ਸੀ ਪੰਜਾਬ ਦੇ ਸਿਰ ਤੇ ਹੁਣ ਵੱਧ ਕੇ 1.25 ਲੱਖ ਕਰੋੜ ਰੁਪਈਆ ਹੋ ਗਿਆ। ਪੰਜਾਬ ਨੂੰ ਕੀ ਹੋ ਗਿਆ? ਤੇ ਉੱਥੇ ਦੱਸਦੇ ਆ 11 ਤੋਂ 12,000 ਟਵੀਟ ਹੋਇਆ, ਜਿਹਨੂੰ ਆਪਾਂ ਰੀਟਵੀਟ ਕਹਿ ਦਿੰਦੇ ਜਾਂ ਜਵਾਬੀ ਟਵੀਟ ਦੇ ਵਿੱਚ ਜੋ ਟਵੀਟ ਆਏ, ਉਹਦੀ ਗਿਣਤੀ 11 ਤੋਂ 12,000 ਸੀ ਤੇ ਸਾਰੇ ਹੀ ਜਿਹੜੇ ਸਨ ਉਹ ਅਕਾਲੀ ਪੱਖੀ ਟਵੀਟ ਸਨ, ਜਿਹਦੇ ਵਿੱਚ ਕਿਹਾ ਗਿਆ ਕਿ ਉਹਨੇ ਤਾਂ ਜੀ ਕੁਛ ਵੀ ਨਹੀਂ ਕੀਤਾ, ਅਕਾਲੀਆਂ ਨੇ ਆਹ ਕੀਤਾ, ਅਕਾਲੀਆਂ ਨੇ ਉਹ ਕੀਤਾ, ਅਕਾਲੀਆਂ ਨੇ ਉਹ ਕੀਤਾ। ਯਾਨੀ ਅਕਾਲੀਆਂ ਦੇ ਜਸ ਗਾਉਣ ਵਾਲੇ ਇੱਕ ਥੋੜੇ ਜਿਹੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਟਵੀਟ ਹੋਏ। ਇਹਦਾ ਮਤਲਬ ਇਹ ਸੀਗਾ ਕਿ ਉੱਥੇ IT ਸੈੱਲ ਜਿਹੜੇ ਇਹਨਾਂ ਨੇ ਬਣਾਏ ਹੋਏ ਉਹ ਕੰਮ ਕਰਦੇ ਪਏ ਆ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਜਿਹੜੀ ਕਾਂਗਰਸ ਨੇ IT ਟੀਮ ਬਣਾਈ ਹੈ, ਖਾਸ ਤੌਰ ਤੇ PK ਸਾਹਿਬ ਦੀ ਅਗਵਾਈ ਦੇ ਹੇਠ, ਜੇ ਉਹ ਕੰਮ ਕਰਦੀ ਹੈ ਤੇ ਫਿਰ ਦੂਜਿਆਂ ਨੇ ਵੀ ਰੱਖ ਲਿਆ। ਇਹ ਜਿਹੜਾ ਸਿਲਸਿਲਾ ਚੱਲਦਾ ਪਿਆ, ਇਹ ਮੇਰੇ ਖਿਆਲ ਦੇ ਨਾਲ ਖਤਰਨਾਕ ਰੁਝਾਨ ਆ। ਅੱਜ ਤੇ ਇੱਕ ਦੂਜੇ ਦੀ ਇਹ ਕਾਟ ਕਰਦੇ ਪਏ ਆ ਕਿ ਏਜੰਡਿਆਂ ਨੂੰ ਇੱਧਰ ਉੱਧਰ ਫਰੋਲਦੇ ਆ। ਕੱਲ ਨੂੰ ਹੌਲੀ ਹੌਲੀ ਹੋ ਸਕਦਾ ਹੈ ਕਿ ਇਹ ਜਿਵੇਂ ਦੂਜੇ ਭਾਰਤੀ ਜਨਤਾ ਪਾਰਟੀ ਵਾਲੇ ਕੌਮੀ ਪੱਧਰ ਤੇ ਕੰਮ ਕਰਦੇ ਆ, ਕੱਲ ਨੂੰ ਹੋ ਸਕਦਾ ਜਿਹੜਾ ਕੋਈ ਪੱਤਰਕਾਰ ਇੱਥੇ ਵੀ ਬੋਲਿਆ ਕਰੇਗਾ ਪੰਜਾਬ ਦੇ ਵਿੱਚ, ਉਹਨੂੰ ਵੀ ਅੱਗੋਂ ਇਹੋ ਜਿਹੇ ਛਾਂਦੇ ਮਿਲ ਜਾਣ, ਉਹਨੂੰ ਵੀ ਇਹੋ ਜਿਹੇ ਤੱਤੇ ਠੰਡੇ ਸਲੋਕੇ ਜਿਹੜੇ ਸੁਣਨ ਨੂੰ ਮਿਲ ਜਾਣ। ਮੇਰੇ ਖਿਆਲ ਦੇ ਨਾਲ ਇਹ ਜੋ ਰੁਝਾਨ ਚੱਲਦਾ ਪਿਆ ਆਉਣ ਵਾਲੇ ਦਿਨਾਂ 'ਚ ਘਟੇਗਾ ਨਹੀਂ। ਜਿਵੇਂ ਜਿਵੇਂ ਇਲੈਕਸ਼ਨ ਆਏਗਾ ਪੰਜਾਬ ਦੇ ਵਿੱਚ ਨੇੜੇ, ਉਤਰਾ ਇਹ ਵੱਡੇ ਪੱਧਰ ਤੇ IT ਸੈੱਲ ਵਾਲਿਆਂ ਦੇ ਸਿੰਘ ਫਸਿਆ ਕਰਨਗੇ। ਜੀ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਪੰਜਾਬ ਬਾਰੇ, ਜਿਹੜੀ ਚੋਣ ਕਮਿਸ਼ਨ ਆ ਹੁਣ ਕਹਿੰਦੇ ਜੀ ਪੂਰੀ ਸਖਤ ਆ। ਚੋਣ ਕਮਿਸ਼ਨ ਪਹਿਲਾਂ ਹੀ ਸਖਤ ਆ ਪੰਜਾਬ ਦੇ ਮਾਮਲੇ ਦੇ ਵਿੱਚ, ਤੇ ਉਹ ਦੇਖ ਕੇ ਹੈਰਾਨ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਾ ਕੇ ਬਠਿੰਡਾ ਤੇ ਤਰਨਤਾਰਨ ਇਲਾਕੇ ਦੇ ਕੁਝ ਥਾਣੇ ਖੋਲੇ, ਉਹਨਾਂ ਥਾਣਿਆਂ ਦੇ ਵਿੱਚ ਉਹ ਦੇਖ ਕੇ ਹੈਰਾਨ ਰਹਿ ਗਏ ਸੀਗੇ ਕਿ ਜਿਹੜੇ ਇਲੈਕਸ਼ਨ ਦੇ ਵਿੱਚ ਪਿਛਲੀ ਵਾਰੀ ਕੇਸ ਦਰਜ ਕੀਤੇ ਗਏ ਸਨ, ਮੁਕੱਦਮੇ ਦਰਜ ਕੀਤੇ ਗਏ ਸਨ, ਉਹਨਾਂ ਦੇ ਜ਼ਿਆਦਾਤਰ 80% 85% ਕੇਸ ਸੀਗੇ ਜਿਹੜੇ ਉਹ ਜਾਂ ਤੇ ਖੋਲੇ ਨਹੀਂ ਗਏ, ਬੰਦ ਕਰ ਦਿੱਤੇ ਗਏ, ਜਾਂ ਅਦਾਲਤਾਂ 'ਚ ਇਹ ਜਾ ਕੇ ਦਾਖਲ ਕਰ ਦਿੱਤਾ ਗਿਆ ਜੀ ਇਹ ਅਨਟ੍ਰੇਸ ਕੇਸ ਆ, ਇਹ ਅਣਪਛਾਤੇ ਬੰਦੇ ਆ। ਹੁਣ ਦੇਖੋ ਇਲੈਕਸ਼ਨਾਂ ਦੇ ਵਿੱਚ ਜਿਹੜੇ ਮਾਰਕਟ ਕਰਦੇ ਆ, ਵੱਢ ਕੁੱਟ ਕਰਦੇ ਆ ਜਾਂ ਲੁੱਟ ਖਸੁੱਟ ਕਰਦੇ ਆ,
ਉਹ ਇੰਨੇ ਵੱਡੇ ਪੱਧਰ ਤੇ ਅਣਪਛਾਤੇ ਕਿਵੇਂ ਹੋ ਸਕਦੇ, ਕਿਉਂਕਿ ਉੱਥੇ ਤੇ ਸਾਰੀ ਖੇਡ ਹੈ ਜਿਹੜੀ ਉਹ ਬੂਥ ਪੱਧਰ ਤੇ ਚੱਲਦੀ ਹੈ। ਆਪਣੇ ਪੰਜਾਬ ਦੇ ਲੋਕ ਜਿਹੜੇ ਆ ਉਹ ਹੀ ਇੱਕ ਦੂਜੇ ਦੀ ਮਦਦ ਕਰਦੇ ਆ ਜਾਂ ਕਰਵਾਉਂਦੇ ਆ। ਜੀ ਕੋਈ ਬਾਹਰੋਂ ਤੇ ਇੰਨੇ ਵੱਡੇ ਪੱਧਰ ਤੇ ਲੋਕ ਆਉਂਦੇ ਨਹੀਂ, ਪਰ ਇਹਨਾਂ ਦੇ ਜ਼ਿਆਦਾਤਰ ਕੇਸ ਆ ਜਿਹੜੇ ਉਹ ਇਹੋ ਜਿਹੇ ਨਿਕਲੇ ਕਿ ਜੀ ਕੇਸ ਅਨਟਰੇਸ ਆ। ਹੁਣ ਅਨਟਰੇਸ ਜਿਹੜਾ ਜਾਂ ਅਣਪਛਾਤਾ ਲਿਖਦੇ ਨਾ, ਉਹ ਉਹਨਾਂ ਮਾਮਲਿਆਂ 'ਚ ਲਿਖਿਆ ਜਾਂਦਾ ਜਿਨ੍ਹਾਂ ਮਾਮਲਿਆਂ 'ਚ ਬੰਦੇ ਸਗੋਂ ਪਛਾਣੇ ਜਾਂਦੇ ਆ ਕਿ ਜੀ ਆਹ ਫਲਾਣੇ ਲੀਡਰ ਦਾ ਘੱਲਿਆ ਹੋਇਆ ਗੁੰਡਾ ਸੀ, ਆਹ ਫਲਾਣੇ ਲੀਡਰ ਦਾ ਰਿਸ਼ਤੇਦਾਰ ਸੀ, ਫਿਰ ਉਹ ਤੇ ਹੋ ਜਾਂਦਾ ਅਣਪਛਾਤਾ। ਤੇ ਜੀ ਜਿਹੜਾ ਕੋਈ ਦੂਜੀ ਪਾਰਟੀ ਦਾ ਹੋਵੇ, ਕੋਈ ਇਹੋ ਜਿਹਾ ਤੱਤਾ ਠੰਡਾ ਕੰਮ ਕਰ ਲੈਂਦਾ, ਉਹਨੂੰ ਝੱਟ ਪਛਾਣਿਆ ਜਾਂਦਾ, ਉਹਦੇ ਖਿਲਾਫ ਚਾਰਜਸ਼ੀਟ ਵੀ ਦਾਖਲ ਹੋ ਜਾਂਦੀ। ਚੋਣ ਕਮਿਸ਼ਨ ਨੇ ਸਾਰਾ ਕੁਝ ਵੇਖਿਆ ਸੀ। ਜੀ ਉੱਥੋਂ ਹੀ ਚੋਣ ਕਮਿਸ਼ਨ ਨੇ ਇਹ ਸਖਤਾਈਆਂ ਜਾਰੀ ਕਰ ਦਿੱਤੀਆਂ ਸਨ ਕਿ ਭਾਈ ਪਹਿਲਾਂ ਤੇ ਅਫਸਰ ਬਦਲੋ। ਔਰ ਇੱਥੇ ਤੇ ਇਹੋ ਜਿਹਾ ਕਿ ਜਿਹੜੀਆਂ ਪੋਸਟਾਂ ਆਈਪੀਐਸ ਕਾਡਰ ਲਈ ਬਣਾਈਆਂ ਗਈਆਂ, ਜਿਹੜੇ ਸਿੱਧੇ ਆਈਪੀਐਸ ਭਰਤੀ ਹੁੰਦੇ ਆ, ਉਹਨਾਂ ਲਈ ਪੋਸਟਾਂ ਬਣਾਈਆਂ ਗਈਆਂ, ਉੱਥੇ ਵੀ ਪੀਪੀਐਸ ਜਿਹੜੇ ਪ੍ਰਮੋਟ ਹੋਏ ਆ ਉਹ ਲਾਏ ਹੋਏ ਆ। ਉਹਨਾਂ ਨੇ ਕਿਹਾ ਕਿ ਇੱਥੇ ਤੁਸੀਂ ਬਣਾਇਆ ਕੀ ਹੈ, ਕਿਸ ਤਰ੍ਹਾਂ ਦਾ ਤੁਹਾਡਾ ਵਿਧੀ ਵਿਧਾਨ ਆ। ਬਹੁਤ ਸਾਰੀਆਂ ਝਿੜਕਾਂ ਵੀ ਦਿੱਤੀਆਂ ਪਰ ਬਹੁਤਾ ਅਸਰ ਨਹੀਂ ਹੋਇਆ। ਹੁਣ ਹਾਰ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਪੈਰਾਮਿਲਟਰੀ ਫੋਰਸ ਆ ਜਿਹੜੀ ਉਹ ਪੰਜਾਬ ਦੇ ਵਿੱਚ ਹੁਣ ਮੂਵ ਹੋ ਜੇ, ਤਿਆਰ ਬਰ ਤਿਆਰ ਰਵੇ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਨਵਾਂ ਸਾਲ ਚੜ੍ਹੇਗਾ, ਤੱਤ-ਫੱਟ ਪੈਰਾਮਿਲਟਰੀ ਫੋਰਸਿਸ ਹੈ ਜਿਹੜੀਆਂ ਉਹ ਪੰਜਾਬ ਦੇ ਵਿੱਚ ਆ ਜਾਣਗੀਆਂ। ਕੱਲ੍ਹ ਹੀ ਉਹਨਾਂ ਨੇ ਹੁਕਮ ਦਿੱਤਾ ਕਿ 4 ਜਨਵਰੀ ਤੋਂ ਬਾਅਦ ਇਹ ਜਿਹੜੀ ਤੈਨਾਤੀ ਹੈ ਉਹ ਹੋ ਜਾਣੀ ਚਾਹੀਦੀ ਹੈ। ਨਾਲ ਉਹਨਾਂ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀਆਂ ਇਮਾਰਤਾਂ ਤੇ ਤੁਸੀਂ ਕੀਤੀਆਂ ਨੇ ਇਸ਼ਤਿਹਾਰਬਾਜ਼ੀਆਂ, ਖਾਸ ਤੌਰ ਤੇ ਹਰੇਕ ਵੱਡੇ ਅਦਾਰੇ ਤੇ ਵੱਡਾ ਸਾਰਾ ਜੀ ਬੋਰਡ ਲਾ ਕੇ ਕਿਹਾ ਹੁੰਦਾ ਕਿ ਰਾਜ ਨਹੀਂ ਸੇਵਾ, ਉੱਤੇ ਪ੍ਰਕਾਸ਼ ਸਿੰਘ ਬਾਦਲ ਬੈਠੇ ਹੁੰਦੇ ਆ, ਇਹ ਸਾਰਾ ਜਿਹੜਾ ਤੁਸੀਂ ਇਹ ਇਸ਼ਤਿਹਾਰਬਾਜ਼ੀ ਵਾਲਾ ਤਮਾਸ਼ਾ ਇਹਨੂੰ ਬੰਦ ਕਰ ਦਿਓ 24 ਘੰਟਿਆਂ ਦੇ ਵਿੱਚ। ਇਹ ਤੋਂ ਹੁਣ ਜਾਬਤਾ ਰਾਜ ਕਰਨਵੀਰ ਸਿੰਘ ਜੀ ਇਹ ਹੈ ਕਿ ਤਿਆਰੀਆਂ ਫੁੱਲ ਆ, ਚੋਣ ਜਾਬਤਾ ਕਿਸੇ ਵੇਲੇ ਵੀ ਲੱਗ ਸਕਦਾ। ਪਰ ਮੈਂ ਜਿਹੜਾ ਇੱਕ ਅੰਦਾਜ਼ਾ ਜ਼ਿਆਤੀ ਤੌਰ ਤੇ ਲਾਇਆ ਸੀ ਕਿ ਨੋਟਬੰਦੀ ਦਾ ਜਿਹੜਾ ਪਹਿਲਾ ਵਿਸ਼ਲੇਸ਼ਣ ਕਰਨਗੇ, ਖਾਸ ਤੌਰ ਤੇ ਜਦੋਂ ਕੱਲ ਨੂੰ ਇੱਕ ਪੜਾਅ ਖਤਮ ਹੋਏਗਾ ਨੋਟਬੰਦੀ ਤੋਂ ਬਾਅਦ ਦਾ, ਤਾਂ ਉਸ ਨੋਟਬੰਦੀ ਦੇ ਪਹਿਲੇ ਪੜਾਅ ਉਪਰੰਤ ਨਰਿੰਦਰ ਮੋਦੀ 2 ਜਨਵਰੀ ਨੂੰ ਸ਼ਾਇਦ ਇੱਕ ਰੈਲੀ ਕਰੇਗਾ ਬਹੁਤ ਵੱਡੀ। ਉਸ ਰੈਲੀ ਦੇ ਵਿੱਚ ਕੋਈ ਖਾਸ ਰਾਇਤਾਂ ਦੇਣ ਤੋਂ ਬਾਅਦ ਹੀ ਜਿਹੜਾ ਚੋਣ ਜਾਬਤਾ ਨਾਫਿਜ਼ ਹੋਵੇਗਾ। ਜਾਬਤਾ ਇਹੋ ਹੀ ਹੈ ਕਿ 4 ਜਨਵਰੀ 5 ਜਨਵਰੀ ਹੈ ਜਿਹੜੀ ਉਹ ਮਿੱਥ ਲਈ ਗਈ ਹੈ ਕਿ ਪੰਜਾਬ ਦੇ ਵਿੱਚ ਚੋਣ ਜਾਬਤਾ ਜਿਹੜਾ ਨਾਫਿਜ਼ ਹੋ ਜਾਏਗਾ। ਜੀ 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 ਤੇ ਮਿੰਟੂ ਜੀ, ਇੱਕ ਢੀਂਡਸਾ ਹੋਣਾ ਦਾ ਬਿਆਨ ਆਇਆ ਵੀ ਉਹ ਕਹਿੰਦੇ ਵੀ ਅਕਾਲੀ ਦਲ ਦੇ ਖਿਲਾਫ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਚੁੱਕੇ ਨੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਇਹ ਦੋਨੇ ਇਕੱਠੇ ਹੋ ਗਏ ਆ, ਉਹ ਕਹਿੰਦੇ ਜੀ ਇਹ ਦੋਨੇ ਇਕੱਠੇ ਹੋ ਗਏ ਆ। ਪਰ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਤੇ ਇਹੋ ਹੀ ਗੱਲ ਕਹਿੰਦਾ ਨਾ, ਉਹ ਤੇ ਬਹੁਤ ਚਿਰ ਦਾ ਕਹਿੰਦਾ ਇਹ ਦੋਵੇਂ ਇਕੱਠੇ ਆ। ਹੁਣ ਇਕੱਠੇ ਬਹਿ ਕੇ ਇਹ ਫੈਸਲਾ ਕਰ ਲੈਣਾ ਕਿ ਕਿਹੜੇ ਕਿਹੜੇ ਇਕੱਠੇ ਆ ਤੇ ਕਿਹੜੇ ਕਿਹੜੇ ਇਕੱਲੇ ਆ। ਬਿਲਕੁਲ ਜੀ, ਲੋਕਾਂ ਨੂੰ ਘੁੰਮਣ ਘੇਰੀਆਂ 'ਚ ਸਾਰਿਆਂ ਨੇ ਪਾਇਆ ਹੋਇਆ ਆ। ਬਾਕੀ ਦਿਲਚਸਪ ਮੁਕਾਬਲੇ ਜਿਹੜੇ ਆ ਜੀ ਬਿਲਕੁਲ ਹੋਣ ਵਾਲੇ ਨੇ। ਇਹ ਸਿਆਸਤ ਦੇ ਜਿਹੜੇ ਰੰਗ ਨੇ, ਇਹ ਜਿਹੜਾ ਚੋਣ ਦੰਗਲ ਹੈ ਇਸੇ ਤਰੀਕੇ ਦੇ ਨਾਲ ਮਗਿਆ ਰਹਿਣਾ ਆ। ਦੇਖਦੇ ਹਾਂ ਕੀ ਬਣਦਾ ਆਉਣ ਵਾਲੇ ਸਮੇਂ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।